ਰਲ ਕੇ ਬਹਿਣਾ ਅਜਰ ਜੇ, ਰਲ ਕੇ ਬਹਿਣਾ ਇਸਲਾਹ ਜੇ। ਤੇ ਇਹ ਮੋਬਾਈਲ ਦਾ ਵਾਕਈ ਬੜਾ ਮਸਲਾ ਆ ਗਿਆ ਤੇ ਬੱਚੇ ਜਿਹੜੇ ਨੇ ਮਤਲਬ ਹਰ ਟਾਈਮ ਮੋਬਾਈਲ ਨੂੰ ਲੱਗੇ ਰਹਿੰਦੇ ਨੇ। ਯਕੀਨ ਕਰੋ ਮੋਬਾਈਲ ਬੱਚਿਆਂ ਦਾ ਗਰਮ ਹੋ ਕੇ ਸੜ ਜਾਂਦਾ ਹੈ, ਮੁੜ ਵੀ ਨਹੀਂ ਚੁਣ ਸਕਦੇ। ਹੁੱਕਾ ਪੰਜਾਬ ਦੀ ਸ਼ਾਨ ਹੈ। ਜਿਸ ਤਰ੍ਹਾਂ ਪੰਜਾਬ ਵਾਲੇ ਦੇ ਪੰਜਾਬੀਆਂ ਦੇ ਸਿਰ ਤੇ ਪੱਗ ਸੋਹਣੀ ਲੱਗਦੀ ਹੈ ਨਾ, ਇੰਜ ਡੇਰੇ 'ਚ ਹੁੱਕਾ ਸੋਹਣਾ ਲੱਗਦਾ ਹੈ। ਪੰਜਾਬ ਹਾਂਜੀ, ਇਹ ਹਯਾ ਦਾ ਇੱਕ ਪੌਦਾ। अस्सलामु अलैकुम वरहमतुल्लाहि वबरकातुहू। पंजाब बुक अफीशियल की तरफों पंजाबी बैठक दोस्तों की खिदमत च हाज़र है। जिथे जिथे मेरे देश पंजाब के वासी, कोई इंग्लैंड च, हालैंड च, इटली च, जिथे जिथे भी हो यार, तुहानू सारिਆਂ ਨੂੰ ਸਾਡੇ ਵੱਲੋਂ ਮੁਹੱਬਤਾਂ ਭਰਿਆ सलाम। ਤੇ ਅਸੀਂ ਤੁਹਾਡੇ ਵਾਸਤੇ हर वक्त दुआगो ਰਹਿੰਦੇ ਹਾਂ। ਖਾਸ ਕਰਕੇ ਜਿਹੜੇ ਪ੍ਰਦੇਸ਼ 'ਚ ਲੋਕ ਨੇ, ਬੇਸ਼ੱਕ ਤੁਸੀਂ ਉਸ ਪ੍ਰਦੇਸ਼ ਨੂੰ ਆਪਣਾ ਦੇਸ਼ ਬਣਾ ਕੇ ਬੈਠੇ ਹੋ, ਅਸੀਂ ਤਾਂ ਮਹਿਸੂਸ ਕਰਨੇ ਆ ਨਾ ਸਾਡਾ ਦੇਸ਼ ਛੱਡ ਕੇ ਗਏ ਨੇ। ਅਤੇ ਕੋਸ਼ਿਸ਼ ਕਰਿਆ ਕਰੋ, ਸਾਡੇ ਨਾਲ ਰਵਿਆ ਕਰੋ, ਸਾਡੀਆਂ ਗੱਲਾਂ ਸੁਣਿਆ ਕਰੋ, ਅਤੇ ਸੁਣ ਕੇ ਤਾਂ ਸਾਨੂੰ ਪਤਾ ਵੀ ਲੱਗੇ ਕਿ ਤੁਸੀਂ ਸਾਨੂੰ ਸੁਣ ਰਹੇ ਹੋ। ਮੈਂ ਇੱਕ ਸ਼ੇਰ ਤੁਹਾਡੀ ਨਜ਼ਰ ਕਰਾਂਗਾ। ਰੇ ਰਾਂਝਿਆ ਟੁਰਦੇ ਆ ਜਾਂਦੇ ਆ ਵੇ, ਮਨ ਵਾਸਤਾ ਨਾਲ ਰਲਾ ਮੈਨੂੰ, ਛੇੜ ਵੰਜਲੀ ਪਿਆਰ ਪ੍ਰੇਮ ਵਾਲੀ, ਵਿੱਚ ਬੇਲਿਆਂ ਨਾਲ ਨਸ਼ਾ ਮੈਨੂੰ, ਰੰਗ ਪੁਰਦੇ ਰੰਗ ਉਤਾਰ ਸਾਰੇ, ਗੂੜਾ ਪਿਆਰ ਦਾ ਰੰਗ ਚੜਾ ਮੈਨੂੰ, ਤੂੰ ਸੈਫ ਸਰਦਾਰ ਸਿਰਤਾਜ ਮੇਰਾ, ਤੇਰੀ ਨੌਕਰੀ ਦਾ ਬੜਾ ਚਾਅ ਮੈਨੂੰ। ਦੋਸਤੋ, ਮੇਰਾ ਦੇਸ਼ ਪੰਜਾਬ ਖਾਲਕੇ ਅਕਬਰ ਦੀ ਕਰੀਮੀ ਨਾਲ, ਉਹਦੀਆਂ ਰਹਿਮਤਾਂ ਨਾਲ ਬੜਾ ਮਜ਼ਾ ਹੈ, ਬੜੀ ਠਾਠ ਹੈ। ਅਸੀਂ ਅੱਜ ਡੇਰੇ 'ਚ ਬੈਠੇ ਹਾਂ ਅਤੇ ਚੌਧਰੀ ਨਸਰੁੱਲਾ ਅੰਜਰਾ ਨੇ ਸਾਡੀ ਬਹੁਤ ਜ਼ਿਆਦਾ ਖਿਦਮਤ, ਬਹੁਤ ਅੱਛਾ ਖਾਣਾ। ਉਹਨਾਂ ਦੇ ਅੱਜ ਮਹਿਮਾਨ ਮੇਰੇ ਖੱਬੇ ਪਾਸੇ ਮੇਰਾ ਬਹੁਤ ਪਿਆਰਾ ਪੁੱਤਰ ਅਲੀ ਰਜ਼ਾ, ਜਿਹੜਾ ਕਿ ਹਾਫਜ਼ਾਬਾਦ ਤੋਂ ਤਸ਼ਰੀਫ ਲਿਆਏ ਨੇ। ਮੇਰੇ ਸੱਜੇ ਪਾਸੇ ਚੌਧਰੀ ਨਸਰੁੱਲਾ ਅੰਜਰਾ, ਅਤੇ ਉਹਨਾਂ ਦੇ ਨਾਲ ਜਿਨ੍ਹਾਂ ਕਾਫੀ ਸਫ਼ਰ ਕਰਕੇ ਸਾਡੇ ਨਾਲ ਪਿਆਰ ਕੀਤਾ, ਮੁਹੱਬਤ ਕੀਤੀ। ਅੱਲਾ ਦੀ ਪਾਕ ਜ਼ਾਤ ਇਹਨਾਂ ਨੂੰ ਹਮੇਸ਼ਾ ਸ਼ਾਦੋ ਆਬਾਦ ਰੱਖੇ। ਇਹ ਡਡਿਆਲ ਤੋਂ, ਆਜ਼ਾਦ ਕਸ਼ਮੀਰ ਤੋਂ ਤਸ਼ਰੀਫ ਲਿਆਏ ਨੇ। ਇਹਨਾਂ ਦਾ ਨਾਂ ਮੁਅੱਜ਼ਮ ਹੁਸੈਨ ਹੈ। ਮਾਲਿਕ ਇਹਨਾਂ ਨੂੰ ਸਦਾ ਸ਼ਾਦੋ ਆਬਾਦ ਰੱਖੇ। ਸਾਡੀ ਇਸ ਪੰਜਾਬੀ ਬੈਠਕ 'ਚ ਤਸ਼ਰੀਫ ਲਿਆਏ ਨੇ। ਇਹ ਬੱਚਾ ਮੇਰਾ ਭਤੀਜਾ ਹੈ। ਮੈਂ ਤੁਹਾਡਾ ਆਪਣਾ ਨੌਕਰ ਸੈਫੁੱਲਾ ਬਾਜਵਾ। ਅਤੇ ਗੱਲ ਇਸ ਤਰ੍ਹਾਂ ਹੈ ਕਿ ਯਾਰ, ਅਸੀਂ ਸਦਾ ਬਹਾਰ ਰਹਿਣਾ ਚਾਹੁੰਦੇ ਹਾਂ। ਇਹ ਸਾਡੀ ਹਰ ਬੰਦੇ ਦੀ ਖਵਾਹਿਸ਼ ਹੈ ਕਿ ਅਸੀਂ ਸਦਾ ਬਹਾਰ ਰਹੀਏ, ਲੇਕਿਨ ਸਦਾ ਬਹਾਰ ਰਹਿਣ ਵਾਸਤੇ ਅਸੀਂ ਕਰਦੇ ਕੁਝ ਨਹੀਂ। ਸਦਾ ਬਹਾਰ ਰਹਿਣ ਵਾਸਤੇ ਕੁਝ ਨਾ ਕੁਝ ਕਰਨਾ ਪੈਂਦਾ ਹੈ। ਅੱਜ ਦੇ ਦੌਰ ਵਿੱਚ 80% ਲੋਕ ਮੋਬਾਈਲ ਨਾਲ ਅਟੈਚ ਹੋ ਗਏ ਨੇ। ਇੱਕ ਬੈਠਕ ਹੁੰਦੀ ਹੈ, ਵਿੱਚ 7 ਲੜਕੇ ਬੈਠੇ ਹੁੰਦੇ ਨੇ, ਪਿਓ ਬੁੱਢਾ ਕੋਲ ਹੁੰਦਾ ਹੈ, ਉਹ ਹੁੱਕਾ ਬੁੜਕਾ ਛੱਡਦਾ ਅਤੇ ਉਹ ਆਪਣੇ ਆਪਣੇ ਮੋਬਾਇਲ ਦੇ ਧਿਆਨੇ ਲੱਗੇ ਰਹਿੰਦੇ ਨੇ। ਕੋਈ ਪਿਆਰ ਮੁਹੱਬਤ ਦੀ ਗੱਲ ਨਹੀਂ ਕਰਨੀ, ਕੋਈ ਉਹਦੇ 'ਤੇ ਘਰ ਦੀਆਂ ਗੱਲਾਂ ਨੂੰ ਡਿਸਕਸ ਨਹੀਂ ਕਰਨਾ। ਜਦ ਕਿ ਸਾਡੇ ਜਿਹੜੇ ਸਾਬਕਾ ਦੌਰ ਦੇ ਲੋਕ ਸਨ, ਮੈਂ ਹੁਣ ਨਾ ਆਪਣੇ ਇਸ ਪਿੰਡ ਨੂੰ ਵੜਿਆ ਵਾਂ, ਅਤੇ ਪਿੰਡ ਤੋਂ ਪਹਿਲੇ ਇੱਕ ਬੋਹੜ ਦਾ ਬੂਟਾ ਆਇਆ, ਅਤੇ ਮੈਂ ਦੋਸਤਾਂ ਨੂੰ ਪਿਆ ਦੱਸਦਾ ਸੀ ਕਿ ਇੱਕ ਦੌਰ ਆਈ, ਇਸ ਪਿੰਡ 'ਚ ਆਵੀਦਾ ਸੀ ਅਤੇ ਇਸ ਬੋਹੜ ਦੇ ਥੱਲੇ ਮੇਲਾ ਲੱਗਾ ਹੁੰਦਾ ਸੀ। ਠੀਕ ਹੈ, ਕੋਈ ਇੱਕ ਦੂਸਰੇ ਦੇ ਨਾਲ ਦੁੱਖ ਸੁੱਖ ਦੀਆਂ ਵੀ ਗੱਲਾਂ, ਸ਼ਰਾਰਤਾਂ ਵੀ। ਉੱਥੇ ਹੀ ਧੀਆਂ ਹੁੰਦੀਆਂ ਸਨ, ਉੱਥੇ ਹੀ ਭੈਣਾਂ ਹੁੰਦੀਆਂ ਸਨ, ਉੱਥੇ ਹੀ ਪਿਓ ਹੁੰਦੇ ਸਨ, ਅਤੇ ਉੱਥੇ ਹੀ ਪੁੱਤਰ ਹੁੰਦੇ ਸਨ। ਉਹ ਸਾਂਝ ਸਲੂਕ ਸੀ, ਉਹਦੇ ਵਿੱਚ ਮੁਹੱਬਤਾਂ ਦੇ ਰਿਸ਼ਤੇ ਕਾਇਮ ਸਨ। ਅੱਜ ਜਿਹਦੀ ਭੈਣ ਹੈ ਉਹਦੀ ਭੈਣ ਹੈ, ਅਤੇ ਜਿਹਦੀ ਮਾਂ ਹੈ ਉਹਦੀ ਮਾਂ ਹੈ। ਉਹ ਦੌਰ ਹੁੰਦਾ ਸੀ ਕਿ ਪਿੰਡ 'ਚ ਵਿਆਹੇ ਆ ਅਗਰ ਕੋਈ ਬੰਦਾ ਆ ਜਾਂਦਾ ਸੀ ਨਾ, ਤਾਂ ਲੋਕ ਇਹ ਨਹੀਂ ਸੁਣਾਉਂਦੇ ਇਹ ਫਲਾਣੇ ਬੰਦੇ ਦਾ ਜਵਾਈ ਹੈ, ਇਹ ਬਈ ਸਾਡੇ ਪਿੰਡ ਦਾ ਜਵਾਈ ਹੈ। ਉਹ ਪਿੰਡ ਦਾ ਜਵਾਈ ਤਾਂ ਦੋਸਤੋ ਹੁੰਦਾ ਸੀ ਕਿ ਉਹ ਧੀ ਸਾਰੇ ਪਿੰਡ ਦੀ ਹੁੰਦੀ ਸੀ, ਉਹ ਤਾਂ ਇਕੱਲਾ ਬੰਦਾ ਪਿੰਡ ਦਾ ਜਵਾਈ ਹੁੰਦਾ ਸੀ। ਅਤੇ ਮੈਂ ਇਹਦੇ ਨਾਲ ਦਾਵਤ ਦਿਆਂ ਦਾ ਚੌਧਰੀ ਨਸਰੁੱਲਾ ਅੰਜਰਾ ਨੂੰ, ਉਹ ਕੋਈ ਸਾਨੂੰ ਆਪਣੇ ਖਿਆਲਾਤ ਦਾ ਇਜ਼ਹਾਰ ਕਰਨ, ਸਾਨੂੰ ਮੁਸਤਫੀਦ ਕਰਨ, ਅਤੇ ਫਿਰ ਵਾਰੀ ਵਾਰੀ ਜੀ ਬਿਸਮਿਲ੍ਲਾ ਚੌਧਰੀ ਸਾਹਿਬ।
अस्सलाम वालेकुम। असल च हाजी साहब री जेह्ड़ी गल करदे पे ना, माशाल्लाह बड़ी सोहनी गल कीती हाजी साहब, बड़ी प्यारी गल कीती ने। ते ओह् दौर जेह्ड़ा है ओह् तकरीबन चला गया जेह्ड़ा हाजी साहब री लभदे ने, क्यों जे जदीद जेह्ड़ा सिस्टम आ गया है, जेह्ड़ा मोबाइल वाली गल करदे पे ने, ये तो बिल्कुल उन्हें गल ठीक कीती। ये तो बिल्कुल उन्हें जिहड़ी गल कीती है ना मोबाइल वाली, उन्हें बड़ी ठीक कीती है कि बच्चे जिहड़े ने मतलब कि मैं तो एक दिन देखिया सी, मैं इस्लामाबाद तो आउंदा पिया सां, टाइम है बैठा सी ते तकरीबन 10-11 दा टाइम सी रात दा, ते जिन्नियां सवारियां सन सारियां ही अगे रख के ते ओह मोबाइल जेह्ड़ा चला रहियां सन, ते ड्राइवर जेह्ड़ा है ओह ड्राइविंग करदा पिया, ते मैं भी एह गल करदा बै ये बजाए लाहौर दे ये राजनपुर टुर जाए ना, ते इन्ना किसे नहीं आखना मैं सन किते लेई क्यों जी इन्हां नूं पता ही कोई नहीं बई इन्हां ना उत्तों वेखना ना इन्हां साइड वेखनी मैं सन लै किते जांदा पिया, ਉਹ ਦਿਲ 'ਚ ਹੈ ਲਾਹੌਰ ਦੇ ਬਜਾਏ ਰਾਜਨਪੁਰ ਲੈ ਕੇ ਤੁਰਦਾ। ਬਿਲਕੁਲ ਜੀ। ਤੇ ਇਹ ਮੋਬਾਈਲ ਦਾ ਵਾਕਈ ਬੜਾ ਮਸਲਾ ਆ ਗਿਆ ਹੈ, ਤੇ ਬੱਚੇ ਜਿਹੜੇ ਨੇ ਮਤਲਬ ਹਰ ਟਾਈਮ ਮੋਬਾਈਲ ਨੂੰ ਲੱਗੇ ਰਹਿੰਦੇ ਨੇ। ਯਕੀਨ ਕਰੋ ਮੋਬਾਈਲ ਬੱਚਿਆਂ ਦਾ ਗਰਮ ਹੋ ਕੇ ਸੜ ਜਾਂਦਾ ਹੈ, ਮੁੜ ਵੀ ਨਹੀਂ ਚੁਣ ਛੱਡਦੇ। ਨਹੀਂ ਤੇ ਇਹਦੇ ਤੋਂ ਮਿਹਰਬਾਨੀ ਕਰਨੀ ਚਾਹੀਦੀ ਏ, ਬੱਚਿਆਂ ਨੂੰ ਵੀ ਥੋੜ੍ਹਾ ਜਿਹਾ ਮਤਲਬ ਕਿ ਸੋਚਣਾ ਚਾਹੀਦਾ, ਕੋਈ ਟਾਈਮ ਦੇਣਾ ਚਾਹੀਦਾ, ਆਪਣੇ ਵਾਲਦੈਨ ਦੇਣਾ ਚਾਹੀਦਾ, ਘਰ ਦੇਣਾ ਚਾਹੀਦਾ। ਆਪਣੇ ਜਿਹੜੇ ਮਾਮਲਾਤ ਘਰ ਦੇ ਹੁੰਦੇ ਨੇ ਮਤਲਬ ਉਹਨਾਂ ਨੂੰ ਕੋਈ ਸੁਧਾਰਨ ਵਾਸਤੇ ਟਾਈਮ ਦੇਣਾ ਚਾਹੀਦਾ। ਤੇ ਇਹ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਇਹ ਮਤਲਬ ਹੈ ਕਿ ਇਹ ਚੀਜ਼ ਕੋਈ ਨਹੀਂ ਸੋਚਦੇ, ਮੋਬਾਈਲ ਨੂੰ ਹਰ ਟਾਈਮ ਲੱਗੇ ਰਹਿੰਦੇ ਨੇ। ਮੋਬਾਈਲ ਵਿੱਚ ਮਤਲਬ ਹੈ ਕਿ ਜੋ ਵੀ ਇਹ ਵਹਿੰਦੇ ਨੇ ਜੋ ਕਰਦੇ ਨੇ ਉਹਦਾ ਮਤਲਬ ਹੈ ਕਿ ਕੋਈ ਇਤਨੀ ਐਡੀ ਕੋਈ ਸਬਕ ਅੰਦੋਜ਼ ਉਹਦੇ 'ਚ ਮਤਲਬ ਹੈ ਕਿ ਹੈ ਵੀ ਕੋਈ ਨਾ, ਮਤਲਬ ਹੈ ਕਿ ਜਿਹੜਾ ਕੋਈ ਬੜਾ ਉਹਦੇ 'ਚ ਬੰਦੇ ਦਾ ਇਲਮ ਵੱਧਦਾ ਹੈ ਜਾਂ ਕੋਈ ਸ਼ੌਰ ਆਉਂਦਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਐਡਾ ਹੈ ਵੀ ਕੋਈ ਨਾ। ਅਤੇ ਸ਼ੌਰ ਜਿਹੜਾ ਬੰਦੇ 'ਚ ਆਉਂਦਾ ਹੈ ਨਾ ਜੀ, ਉਹ ਹਮੇਸ਼ਾ ਇੰਝ ਹੀ ਆਉਂਦਾ ਹੈ ਕਿ ਬੱਚਾ ਜਿਹੜਾ ਹੈ ਉਹ ਆਪ ਤੋਂ ਵੱਡਾ ਜਿਹੜਾ ਬੰਦਾ ਹੈ ਉਹਦੇ ਕੋਲ ਬਵੇ, ਉਹਦੀ ਗੱਲ ਸੁਣੇ ਔਰ ਉਹਦੀ ਗੱਲ ਦਾ ਉਹ ਜ਼ਿਆਦਾ ਲਾਵੇ ਕਿ ਇਹ ਬੰਦਾ ਗੱਲ ਸ਼ੁਰੂ ਕਿਵੇਂ ਕਰਦਾ ਔਰ ਕਿਸ ਟਾਈਮ ਬੰਦਿਆਂ ਬਹਿ ਕੇ ਗੱਲ ਸ਼ੁਰੂ ਕਰਨੀ ਚਾਹੀਦੀ। ਅੱਜ ਕੱਲ੍ਹ ਦਾ ਜਿਹੜਾ ਸਾਡਾ ਦੌਰ ਜਾਂਦਾ ਪਿਆ, ਇਹ ਦੌਰ ਸਾਡੇ ਬੱਚਿਆਂ ਨੂੰ ਇਹ ਪਤਾ ਹੀ ਕੋਈ ਨਹੀਂ ਕਿ ਚਾਰ ਬੰਦੇ ਬੈਠੇ ਹੋਣ ਤਾਂ ਉਹਨਾਂ ਦੇ ਜਾ ਕੇ ਬਹਿਣਾ ਕਿਵੇਂ, ਉੱਥੇ ਜਾ ਕੇ ਗੱਲ ਸ਼ੁਰੂ ਕਿਵੇਂ ਕਰਨੀ ਹੈ ਜਾਂ ਸਟਾਰਟ ਕਿਵੇਂ ਕਰਨੀ, ਮਤਲਬ ਹੈ ਕਿ ਕੋਈ ਪਤਾ ਨਹੀਂ ਬੱਚਿਆਂ ਨੂੰ। ਬਜ਼ੁਰਗਾਂ 'ਚ ਤੇ ਨੌਜਵਾਨਾਂ 'ਚ ਕੀ ਫਰਕ ਹੈ ਜੀ? ਸਾਡੇ ਕੋਲ ਹੁੱਕਾ ਹੈ ਤੇ ਜਿਹੜਾ ਉਹ ਅਸਾਂ ਦੌਰ ਵੇਖਿਆ, ਜਿਸੇ ਅਸੀਂ ਆਪਣੇ ਬਜ਼ੁਰਗਾਂ ਕੋਲ ਬਹਿੰਦੇ ਸਾਂ, ਬਜ਼ੁਰਗ ਮੰਜੀਆਂ ਤੇ ਬੈਠੇ ਹੁੰਦੇ ਸਨ, ਤੇ ਜਿਹੜਾ ਕੰਮ ਸਿਨ ਹੁੰਦਾ ਸੀ ਉਹਨਾਂ ਤੋਂ ਛੋਟੀ ਉਮਰ ਦਾ ਹੁੰਦਾ ਸੀ ਨਾ, ਉਹ ਆ ਕੇ ਥੱਲੇ ਬਹਿ ਜਾਂਦਾ ਸੀ, ਆਪਣੀ ਵਾਰੀ ਵੀ ਲਾਉਂਦਾ ਸੀ ਤੇ ਹਰ ਬਜ਼ੁਰਗ ਦੇ ਅੱਗੇ ਹੁੱਕਾ ਪਵਾ ਕੇ ਕਰਦਾ ਵੀ ਸੀ। ਜਦ ਕਿ ਇਹ ਕੋਈ ਮੁਸ਼ਕਿਲ ਕੰਮ ਨਹੀਂ ਸੀ, ਉਹ ਬਜ਼ੁਰਗ ਆਪ ਵੀ ਹੁੱਕਾ ਫੜ ਕੇ ਤੇ ਪੀ ਸਕਦੇ ਸਨ। ਇਹਦੇ ਵਿੱਚ ਇਹਤਰਾਮ ਆਈ, ਇਹਦੇ ਵਿੱਚ ਮੁਹੱਬਤ ਆਈ, ਇਹਦੇ ਵਿੱਚੋਂ ਸ਼ਊਰ ਹਾਸਲ ਕਰਨ ਦਾ ਵਕਤ ਆਈ, ਜਿਹਦੇ ਤੋਂ ਅਸੀਂ ਦੂਰ ਹੁੰਦੇ ਗਏ ਹਾਂ, ਸਾਡੀਆਂ ਔਲਾਦਾਂ ਦੂਰ ਹੁੰਦੀਆਂ ਗਈਆਂ ਨੇ। ਦੋਸਤੋ, ਮੈਂ ਕੁਝ ਗੱਲਾਂ ਨਾਲ ਕਰਾਂਗੇ। ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਤੁਸੀਂ ਆਪਣੇ ਵੱਡਿਆਂ ਦਾ, ਆਪਣੇ ਵਾਲਦੈਨ ਦਾ, ਵੱਡਿਆਂ ਭਰਾਵਾਂ ਦਾ, ਜਿਹੜੇ ਤੁਹਾਡੇ ਵਾਲਦੈਨ ਦੇ ਹਮ ਉਮਰ ਲੋਕ ਨੇ, ਸਾਨੂੰ ਪਾਕ ਰਸੂਲ ਆਖਿਆ ਉਹਨਾਂ ਨੂੰ ਵੀ ਆਪਣੇ ਵਾਲਦੈਨ ਜਿੰਨੀ ਇੱਜ਼ਤ ਦਿਓ। ਬਿਲਕੁਲ ਬਿਲਕੁਲ। ਅਗਰ ਅਸੀਂ ਐਸਾ ਕਰਾਂਗੇ ਤੇ ਅਸੀਂ ਅੱਜ ਵੀ ਕਾਮਯਾਬ ਹਾਂ। ਸਾਡੀ ਧਰਤੀ ਬਹੁਤ ਅੱਛੀ ਹੈ, ਜ਼ਰਖੇਜ਼ ਧਰਤੀ ਹੈ, ਇਹਦੇ ਵਿੱਚ ਬੜੇ ਬੜੇ ਦਨਾ ਲੋਕ ਪੈਦਾ ਹੋਏ ਨੇ ਤੇ ਪੈਦਾ ਹੋ ਰਹੇ ਨੇ, ਹੁੰਦੇ ਵੀ ਰਹਿਣਗੇ। ਸਿਰਫ ਇਨਸ਼ਾਅੱਲਾ ਕਿਆਮਤ ਦੀ ਸੁਬਾਹ ਤੀਕਰ ਪੈਦਾ ਹੁੰਦੇ ਵੀ ਰਹਿਣਗੇ। ਸਿਰਫ ਕੋਈ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਅਸੀਂ ਬਿਲਕੁਲ ਇਸ ਗੱਲ ਤੋਂ ਆ ਰਹੀ ਹਾਂ, ਧਿਆਨ ਨਹੀਂ ਦੇ ਰਹੇ, ਸਾਨੂੰ ਧਿਆਨ ਦੇਣਾ ਚਾਹੀਦਾ। ਜਿਹੜਾ ਦੌਰ ਜਾਂਦਾ ਪਿਆ ਨਾ ਹੁਣ, ਇਹ ਦੌਰ ਦੇ ਵਿੱਚ ਯਕੀਨ ਕਰੋ ਅਫਸੋਸ ਇਸ ਚੀਜ਼ ਦਾ ਲੱਗਦਾ ਕਿ ਬੱਚੇ ਜਿਹੜੇ ਨਾ ਉਹਨਾਂ ਨੇ ਇਤਨ ਤੱਕ ਨਹੀਂ ਪਤਾ, ਮਤਲਬ ਜਿਹੜੇ ਸਾਡੇ ਤੋਂ ਪਹਿਲੇ ਹੋ ਗੁਜ਼ਰੇ ਨਾ, ਮਤਲਬ ਸਾਡੇ ਵਾਲੇ ਸਾਹਿਬ, ਉਹਨਾਂ ਦਾ ਮਤਲਬ ਇਹ ਕਿ ਹੋਰ ਸਿਸਟਮ ਸੀ, ਮਤਲਬ ਆਪਸ ਦੇ ਵਿੱਚ ਮਤਲਬ ਵੱਡੇ ਨਿੱਕੇ ਦਾ ਜੋ ਹਯਾ ਸ਼ਰਮ ਸੀ ਉਹਨਾਂ ਦਾ ਹੋਰ ਸਿਸਟਮ ਆ। ਮਤਲਬ ਇਹ ਕਿ ਅੱਗੂ ਫਿਰ ਹੁਣ ਅਸੀਂ ਜਿਹੜੇ ਹਾਂ, ਸਾਡਾ ਮਤਲਬ ਹੈ ਕਿ ਇਤਨ ਤਾਈਂ ਅਸੀਂ ਵੀ ਹਾਲੀ ਤਾਈਂ ਮਤਲਬ ਉਹ ਸਾਡਾ ਇੱਕ ਨਿਜ਼ਾਮ ਇੱਕ ਜਿਵੇਂ ਪੱਕਾ ਹੈ
ਕਿ ਅਸੀਂ ਮੰਜੀ ਤੇ ਬੈਠੇ ਆ ਨਾ, ਮਤਲਬ ਫਰਜ਼ ਕੀਤਾ ਮੈਂ ਮੰਜੀ ਤੇ ਬੈਠਾ ਹਾਂ, ਮੇਰੇ ਤੋਂ ਕੋਈ ਵੱਡਾ ਆ ਗਿਆ ਤਾਂ ਮੈਂ ਮਤਲਬ ਹੈ ਕਿ ਸਰਾਂਦੀ ਛੱਡ ਕੇ ਪਾਬੰਦੀ ਹੋ ਜਾਣਾ, ਜਾਂ ਅਗਰ ਮੰਜੀ ਤੇ ਜਗ੍ਹਾ ਨਹੀਂ ਤਾਂ ਮੈਂ ਉੱਠ ਬਾਣਾ ਵੀ ਚਲੋ ਮੈਂ ਉੱਠ ਬਾਨਾ ਇਹ ਬਹਿ ਜਾ, ਕਿਉਂ ਜੋ ਵੱਡਾ ਹੈ। ਹੁਣ ਦੌਰ ਇਹ ਆ ਗਿਆ ਕਿ ਬੱਚੇ 4 ਬੈਠੇ ਹੁਣ ਮੰਜੀ ਤੇ ਵੱਡਾ ਬੰਦਾ ਆ ਜਾਵੇ ਤੇ ਉਹ ਬਜਾਏ ਪਾਬੰਦੀ ਸਰਾਂਦੀਓਂ ਪਾਬੰਦੀ ਹੋਣ ਦੇ ਉਹ ਜਗ੍ਹਾ ਵੀ ਨਹੀਂ ਦਿੰਦੇ। ਉਸ ਤੋਂ ਗੱਲ ਕਰਨੀ ਹੋਵੇ ਤਾਂ ਖੜਾ ਰਹਿੰਦਾ ਤੇ ਉਹ ਮਤਲਬ ਗੱਲ ਸੁਣਦੇ ਰਹਿੰਦੇ ਨੇ ਤੇ ਮਤਲਬ ਇੱਕ ਜਗ੍ਹਾ ਨਹੀਂ ਦੇਣੀ, ਉਹ ਸ਼ਰਮਿੰਦਾ ਹੋ ਕੇ ਤੇ ਮਤਲਬ ਹੈ ਕਿ ਉਹ ਮੁੜਾਪ ਉਹ ਚਲਾ ਜਾਂਦਾ ਲੇਕਿਨ ਉਹ ਨਹੀਂ ਜਗ੍ਹਾ ਦਿੰਦੇ। ਮਤਲਬ ਹੈ ਕਿ ਇੰਨੀ ਮਤਲਬ ਹੈ ਕਿ ਬੱਚਿਆਂ ਦੇ ਜਿਹੜੇ ਨੇ ਉਹਨਾਂ ਦਾ ਮਤਲਬ ਨਿਜ਼ਾਮ ਜਿਹੜਾ ਹੈ ਉਹ ਗਲਤ ਹੋ ਗਿਆ। ਹਾਂਜੀ, ਇਹ ਤਹਿਜ਼ੀਬ ਵਾਲਾ ਜਿਹੜਾ ਕਲਚਰ ਹੈ ਨਾ ਉਹ ਸਾਡੇ ਵਿੱਚੋਂ ਆਸਤਾ ਆਸਤਾ ਨਿਕਲ ਰਿਹਾ, ਠੀਕ ਹੈ ਨਾ। ਉਹਦੀ ਤਰਫ ਸਾਨੂੰ ਗਾਮਜ਼ਨ ਹੋਣਾ ਚਾਹੀਦਾ ਹੈ, ਸਾਨੂੰ ਸਾਡੀ ਜਿਹੜੀ ਆਉਣ ਵਾਲੀ ਨਸਲ ਹੈ ਉਹਨੂੰ ਇਹਦੀ ਤਰਫ ਗਾਮਜ਼ਨ ਹੋਣਾ ਚਾਹੀਦਾ ਹੈ, ਥੋੜ੍ਹਾ ਜਿਹਾ ਗੌਰ ਕਰਨਾ ਚਾਹੀਦਾ। ਇਹਨਾਂ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੱਡਿਆਂ ਸਾਰਿਆਂ ਨੇ, ਤੇ ਇਹ ਸਾਰੀਆਂ ਗੱਲਾਂ ਦਾ ਨਿਚੋੜ ਹੈ, ਇਹਦੇ ਪਿੱਛੇ ਕੋਈ ਗੱਲ ਨਹੀਂ ਰਹਿ ਗਈ, ਠੀਕ ਹੈ ਨਾ। ਤੁਹਾਡੀ ਇੱਕ ਜ਼ਿੰਦਗੀ ਦਾ ਇੱਕ ਅਰਸਾ ਗੁਜ਼ਰਿਆ, ਬਸ ਉਹ ਇਹੀ ਗੱਲ ਹੈ ਨਾ ਜੀ, ਇਹ ਅਸਾਂ ਗੱਲਾਂ ਕੀਤੀਆਂ ਨੇ ਤੇ ਤੁਹਾਡੇ ਤੇ ਤੁਸੀਂ ਇਹਨਾਂ ਨੂੰ ਨਾ ਇਹ ਆਪਣੇ ਤੇ ਫਰਜ਼ ਕਰੋ, ਆਪਣੇ ਤੇ ਲਾਗੂ ਕਰੋ ਕਿ ਯਾਰ ਅਸਾਂ ਵੱਡਿਆਂ ਕੋਲ ਬਹਿਣਾ, ਉਹਨਾਂ ਕੋਲ ਅਸਾਂ ਸਿੱਖਣਾ, ਉਹਨਾਂ ਦੀ ਕਿਵੇਂ ਦੀ ਜ਼ਿੰਦਗੀ ਗੁਜ਼ਰੀ ਹੈ ਤਾਂ ਅਸਾਂ ਆਪਣੀ ਕਿਵੇਂ ਦੀ ਗੁਜ਼ਾਰਨੀ ਹੈ, ਠੀਕ ਹੈ ਨਾ ਜੀ। ਇਹ ਵੱਡਿਆਂ 'ਚ ਬਵਾਂਗੇ ਤੇ ਸਾਨੂੰ ਪਤਾ ਲੱਗੇਗਾ ਜੀ। ਆਪਣਾ ਮੌਜ਼ਮ ਭਾਈ ਤੁਸੀਂ। ਮੈਂ ਭਾਜੀ ਗੱਲ ਕਰਨੀ ਚਾਹੁੰਦਾ ਸਾਂ ਪਿਆ ਕਿ ਜਿਹੜਾ ਲਫ਼ਜ਼ ਹੈ ਨਾ ਪੰਜਾਬ, ਹਾਂਜੀ, ਇਹ ਹਯਾ ਦਾ ਇੱਕ ਪੌਦਾ ਹੈ। ਸੁਭਾਨ ਅੱਲਾ, ਬੇਸ਼ੱਕ। ਜਿਸ ਧਰਤੀ ਦੇ ਉੱਤੇ ਅਸੀਂ ਜੀਨੇ ਆ ਨਾ ਪਏ, 5 ਦਰਿਆਵਾਂ ਦੀ ਧਰਤੀ ਹੈ ਤੇ ਤਾਂ ਇਹਨੂੰ ਪੰਜਾਬ ਆਖਿਆ ਜਾਂਦਾ ਹੈ। ਤੇ ਇਹਦਾ ਜਿਹੜਾ ਮੇਨ ਮਰਕਜ਼ ਹੈ ਨਾ ਉਹ ਹਯਾ ਹੈ, ਅਦਬ। ਤੁਸੀਂ ਪੂਰੀ ਦੁਨੀਆ ਤੇ ਫਿਰ ਕੇ ਵੇਖ ਲਵੋ, ਪੰਜਾਬ ਵਰਗਾ ਨਾ ਤੁਹਾਨੂੰ ਕਿਧਰੇ ਹਯਾ ਲੱਭਣਾ, ਨਾ ਕਿਧਰੇ ਇਹਦੇ ਵਰਗੀ ਵਫਾ ਲੱਭਣੀ ਹੈ, ਨਾ ਕਿਧਰੇ ਇਹਦੇ ਵਰਗੇ ਤੁਹਾਨੂੰ ਦੁੱਖ ਦਰਦ ਵੰਡਾਉਣ ਵਾਲੇ ਸੱਜਣ ਲੱਭਣੇ ਨੇ। ਬੇਸ਼ੱਕ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਨਾ ਇਸ ਵਕਤ ਦੀ ਇਸ ਪੰਜਾਬ ਦੀ ਕਦਰ ਕਰੀਏ, ਇਹਨੂੰ ਅਸੀਂ ਹੱਥੋਂ ਗਵਾ ਨਾ ਲਈਏ ਮੋਬਾਈਲ ਦੇ ਧਿਆਨੇ ਲੱਗ ਕੇ। ਇਹ ਮੇਰੀ ਤੇ ਦਰਖਾਸਤ ਹੈ ਤੁਹਾਡੇ ਸਾਰੇ ਦੋਸਤਾਂ ਅੱਗੇ, ਜਿਹੜੇ ਬੰਦੇ ਸਾਨੂੰ ਸੁਣਦੇ ਨੇ ਪਏ, ਵੇਂਦੇ ਨੇ ਪਏ, ਉਹਨਾਂ ਦੋਸਤਾਂ ਅੱਗੇ ਵੀ ਇਹੀ ਰਿਕੁਐਸਟ ਕਰਨੇ ਆ ਕਿ ਤੁਸੀਂ ਮਿਹਰਬਾਨੀ ਕਰੋ ਤੇ ਹਯਾ ਦਾ ਜਿਹੜਾ ਸਿਲਸਿਲਾ ਹੈ ਨਾ ਉਹਨੂੰ ਕਾਇਮੋ ਦਾਇਮ ਰੱਖੋ। ਮਿਹਰਬਾਨੀ ਜੀ, ਸ਼ੁਕਰੀਆ। ਔਰ ਇਸ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੇ ਸਾਡੇ ਬਜ਼ੁਰਗ ਗੁਜ਼ਰ ਗਏ ਨੇ ਉਹਨਾਂ ਦੀ ਜ਼ਿੰਦਗੀ ਤੇ ਅਮਲ ਕੀਤਾ ਜਾਵੇ। ਜੀ ਜੀ ਬਿਲਕੁਲ। ਜਿਸ ਤਰ੍ਹਾਂ ਉਹਨਾਂ ਜ਼ਿੰਦਗੀ ਗੁਜ਼ਾਰੀ ਹੈ, ਜਿਸ ਤਰ੍ਹਾਂ ਉਹਨਾਂ ਇਸ ਵਤਨ ਨਾਲ ਮਿੱਟੀ ਨਾਲ ਵਫਾ ਕੀਤੀ ਹੈ, ਠੀਕ ਹੈ, ਇਸ ਆਪਣੇ ਦੇਸ਼ ਦੀ ਮੁਹੱਬਤ ਨੂੰ ਈਮਾਨ ਸਮਝਿਆ। ਅਗਰ ਅਸੀਂ ਵੀ ਇਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਈਮਾਨ ਸਮਝਾਂਗੇ, ਮੁਹੱਬਤ ਕਰਾਂਗੇ, ਆਪਣੇ ਅਸਲਾਫ ਦੀ ਜਿਹੜੀ ਮਿਹਨਤ ਹੈ ਉਹਨੂੰ ਜ਼ਾਇਆ ਨਹੀਂ ਕਰਾਂਗੇ, ਅਲਹਮਦੁਲਿਲਾ ਅਸੀਂ ਵੀ ਉਸ ਤਰ੍ਹਾਂ ਕਾਮਯਾਬ ਹੀ ਹਾਂ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਨਾ ਵੱਡਿਆਂ ਦੇ ਕੋਲ ਬੱਚੇ ਬਹਿਣ ਤੇ ਉਹਨਾਂ ਦੇ ਵਿੱਚ ਉਹ ਆਦਤਾਂ ਹਨ ਨਾ, ਬਿਲਕੁਲ ਵੱਡਿਆਂ ਦੇ ਵਿੱਚ ਬਹਿੰਦੇ ਹੀ ਨਹੀਂ, ਜਿਹਦੀ ਵਜ੍ਹਾ ਹੈ ਇਹ ਕਿ ਬੱਚੇ ਆਪਣੀ ਮਰਜ਼ੀ ਕਰਦੇ ਨੇ, ਆਪਣਾ ਮਤਲਬ ਆਪਣਾ ਆਪ ਬਰਕਰਾਰ ਰੱਖਦੇ ਨੇ, ਜੋ ਕਰਨਾ ਕਰੋ। ਇਸ ਗੱਲ ਨੂੰ ਤੁਹਾਡੀ ਨੂੰ ਮੈਂ ਅੱਗੇ ਵਧਾਣਾ। ਸੈਯਦ ਵਾਰਿਸ ਸ਼ਾਹ ਹੋਰਾਂ ਦੀ ਜ਼ੁਬਾਨ ਵਿੱਚ ਕੁਝ ਮੈਂ ਗੱਲਾਂ ਕਰਨਾ ਵਾ। ਮੀਆਂ ਰਾਂਝਾ ਜਿਸ ਵੇਲੇ ਹੀਰ ਨੂੰ ਖੇੜੇ ਵਿਆਹ ਕੇ ਲੈ ਗਏ ਜੀ, ਤੇ ਮੀਆਂ ਰਾਂਝੇ ਨੇ ਜੋਗੀ ਦਾ ਬਾਲਨਾਥ ਕੋਲੋਂ ਜੋਗੀ ਦਾ ਭੇਸ ਲਿਆ, ਪਿੱਛੇ ਚਲਾ ਗਿਆ। ਰਸਤੇ ਦੇ ਵਿੱਚ ਰੰਗਪੁਰ ਖੇੜਿਆਂ ਦੇ ਨੇੜੇ ਇੱਕ ਅਯਾਲੀ ਭੇਡਾਂ ਪਿਆ ਚਾਰਦਾ ਸੀ, ਤੇ ਉਹ ਉਹਦੇ ਨਾਲ ਨਾ ਗੱਲ ਕਰਦਾ, ਉਹਨੂੰ ਪੁੱਛਦਾ ਯਾਰ ਇੱਥੋਂ ਰੰਗਪੁਰ ਖੇੜਿਆਂ ਦਾ ਕਿੰਨਾ ਕੁ ਹੈ? ਅੱਛਾ। ਤੇ ਉਹ ਅਯਾਲੀ ਜਾਂਦਾ ਰੰਗਪੁਰ ਖੇੜਿਆਂ ਦਾ ਤੈਨੂੰ ਮੈਂ ਦੱਸਣਾ ਵਾ, ਤੂੰ ਮੈਨੂੰ ਇਹ ਦੱਸ ਆਇਆ ਕਿੱਥੋਂ ਹੈ? ਉਹ ਆਂਦਾ ਯਾਰ ਮੈਂ ਕਿੱਥੋਂ ਆਇਆ ਵਾਂ, ਮੈਂ ਜੋਗੀ ਹਾਂ, ਬਾਲਨਾਥ ਦਾ ਚੇਲਾ ਵਾਂ, ਤੇ ਮੈਂ ਸਦਾ ਕਰਨੀ ਹੈ, ਤੂੰ ਮੈਨੂੰ ਰੰਗਪੁਰ ਦੱਸ। ਉਹ ਆਂਦਾ ਐਡੀਆਂ ਚਲਾਕੀਆਂ ਨਾ ਕਰ, ਮੈਂ ਤੈਨੂੰ ਜਾਣਨਾ, ਤੂੰ ਤਖਤ ਹਜ਼ਾਰੇ ਵਾਲਾ ਰਾਂਝਾ ਹੈ। ਉਹ ਆਂਦਾ ਅੱਛਾ ਹਾਂ, ਉਸ ਆਖਿਆ ਮੈਂ ਤੈਨੂੰ ਜਾਣਨਾ। ਤੇ ਉਹ ਆਂਦਾ ਇੰਝ ਕਰਕੇ ਇੱਥੋਂ ਵਾਪਸ ਚਲਾ ਜਾ, ਇਹ ਖੇੜੇ ਬੜੀ ਤਰਕੜੀ ਕੌਮ ਹੈ ਤੇ ਇਹਨਾਂ ਤੇਰਾ ਫੜ ਕੇ ਸਤਿਆਨਾਸ਼ ਕਰ ਛੱਡਣਾ। ਉਹ ਆਂਦਾ ਯਾਰ ਜਿਹੜੇ ਘਰੋਂ ਟੁਰ ਪੈਂਦੇ ਨੇ ਉਹ ਪਿਛਾਂ ਟੁਰਨ ਵਾਸਤੇ ਨੇ ਨਾ ਟੁਰਦੇ, ਮੈਂ ਰੰਗਪੁਰ ਖੇੜਿਆਂ ਤੇ ਜਾਣਾ। ਅਯਾਲੀ ਵਾਰਿਸ ਸ਼ਾਹ ਦੀ ਜ਼ੁਬਾਨ ਚ ਆਖਦਾ, ਅਯਾਲੀ ਆਖਿਆ ਫੇਰ ਰੰਜੀਠੜੇ ਨੂੰ ਨਗਰ ਖੇੜਿਆਂ ਦੇ ਜੋਗੀ ਵੜਨ ਲੱਗੋ। ਵਾਹ ਜੀ ਵਾਹ। ਅਯਾਲੀ ਆਖਿਆ ਫੇਰ ਰੰਜੀਠੜੇ ਨੂੰ
ਨਗਰ ਖੇੜਿਆਂ ਦੇ ਜੋਗੀ ਵੜਨ ਲੱਗੂ, ਉਹ ਬੱਦਲ ਖੈਰ ਕਲੂਰ ਦੇ ਵਾਂਗ ਚੜਿਓ, ਜੋ ਖੇੜਿਆਂ ਦੀ ਗੜਾ ਵਰਨ ਲੱਗੂ। ਤੇ ਅੱਗੇ ਪਾੜ ਸਿਆਲਾਂ ਦੇ ਪਾੜਿਓ ਨਹੀਂ, ਹੁਣ ਖੇੜਿਆਂ ਤੇ ਕਾਰਾ ਕਰਨ ਲੱਗੂ। ਸਾਹਿਬ ਮੈਂ ਇਸ ਸ਼ੇਰ ਨੂੰ ਅੱਗੇ ਪੜਾਂਗਾ। ਵਾਰਿਸ ਸ਼ਾਹ ਸਾਹਿਬ ਰਹਿਮਤੁल्लाह अलैह फरमा रहे ने कि तू ऐ इंसान ये सारी दुनिया रंग पोरे। बिल्कुल जिसने सैयद वारिस शाह साहब ने किताब लिखी है ना, तो उस मुख्तलिफ टच लए ने दोस्तों। रांझा कौन है? ए तेरा बुत। हीर कौन है? जेड़ी विच रूह है। ठीक है ना जी। वो पे आंदे ने कि रंग पुरुष जेड़ा सारी दुनिया है, ਇਹਦੇ ਵਿੱਚ ਤੂੰ ਪਿੱਛੇ ਕੀ ਕਰਕੇ ਆਇਆ ਤੇ ਅੱਗੇ ਇੱਥੇ ਆ ਕੇ ਕੀ ਪਿਆ ਕਰਨਾ ਹੈ? ਅੱਗੇ ਹਾਂ ਅਯਾਲੀ ਆਖਦਾ ਫਿਰ ਰੰਜਿਟੜੇ ਨੂੰ, ਨਗਰ ਖੇੜਿਆਂ ਦੇ ਜੋਗੀ ਵੜਨ ਲੱਗੋ, ਬੱਦਲ ਖੈਰ ਕਲੂਰ ਦੇ ਵਾਂਗ ਚੜਿਓ, ਜੋ ਖੇੜਿਆਂ ਦੀ ਗੜਾ ਵਰਨ ਲੱਗੋ, ਅੱਗੇ ਪਾੜ ਸਿਆਲਾਂ ਦੇ ਪਾੜਿਓ ਨਹੀਂ, ਹੁਣ ਖੇੜਿਆਂ ਤੇ ਕਾਰਾ ਕਰਨ ਲੱਗੋ। ਇਬਰਾਹੀਮ ਦੀਆਂ ਸੁਨਤਾਂ ਜਾਣ ਕੇ ਤੇ ਚਿਖਾ ਕਿਉਂ ਨਮਰੂਦ ਦੀ, ਚੜਨ ਲੱਗੋ ਮੂਸਾ ਵਾਂਗ ਮਿਸਾਲ ਸ਼ਕਲ ਤੇਰੀ, ਕੰਮ ਕਿਉਂ ਫੈਰਾਉਨ ਦਾ ਕਰਨ ਲੱਗੋ। ਜੱਟੀ ਹੀਰ ਦਾ ਯਾਰ ਫਕੀਰ ਬਣ ਕੇ 7 ਪੀੜ੍ਹੀਆਂ ਨੂੰ ਵਲੀ ਕਰਨ ਲੱਗੋ। ਸੰਡਾਸ ਬੇਰਾਗ ਦੀ ਫੌਜ ਲੈ ਕੇ ਨਾਲ ਖੇੜਿਆਂ ਦੇ ਕੱਲਾ ਲੜਨ ਲੱਗੋ। ਸੰਡਾਸ ਬੇਰਾਗ ਦੀ ਫੌਜ ਲੈ ਕੇ ਨਾਲ ਖੇੜਿਆਂ ਦੇ ਕੱਲਾ ਲੜਨ ਲੱਗੋ। ਅਸ਼ਕੇ ਬੇਲੀਆ ਤੇਰੇ ਹੌਸਲੇ ਤੋਂ, ਜਿਉਂਦੀ ਜਾਨ ਨਾ ਮਰਨ ਤੋਂ ਡਰਨ ਲੱਗੋ। ਵਾਰਿਸ ਸ਼ਾਹ ਅੱਲਾ ਫਤਿਹ ਦੇ ਤੈਨੂੰ, ਉਹ ਪਿੰਡ ਵੈਰੀਆਂ ਦੇ ਜੱਟਾ ਵੜਨ ਲੱਗੋ। ਇਹ ਦੁਨੀਆ ਤੁਹਾਡੀ ਵੈਰੀ ਏ, ਇਹਦੇ ਵਿੱਚ ਤੁਸੀਂ ਆਉਂਦੇ ਹੋ ਤਾਂ ਤੁਹਾਡਾ ਰੋਣਾ ਨਿਕਲ ਜਾਂਦਾ ਹੈ। ਇਹਦੇ ਵਿੱਚ ਆਪਣੇ ਆਪ ਨੂੰ ਰੱਖਣਾ ਜੇ ਤੇ ਪੂਰਾ ਨਾਪ ਤੋਲ ਕੇ ਰੱਖਣਾ ਜੇ, ਤਾਂ ਬਈ ਇਹਦੇ 'ਚ ਆਸਾਨੀਆਂ ਪੈਦਾ ਹੋਣ ਦੀਆਂ। ਜੇ ਤੁਸੀਂ ਸੱਜੇ ਖੱਬੇ ਝਰਾਟਾ ਮਾਰੋਗੇ ਤੇ ਆਸਾਨੀਆਂ ਨੇ, ਫਿਰ ਮੁਸ਼ਕਿਲਾਂ ਤੁਹਾਡੇ ਗਲ ਪੈਂਦੀਆਂ ਜਾਣ ਦੀਆਂ। ਤੇ ਦੋਸਤੋ ਆਖਰੀ ਗੱਲ ਇਹ ਵੇ ਕਿ ਇਹ ਸਾਡੇ ਵਿੱਚ ਇਹ ਹੁੱਕਾ ਪੇ ਹੈ। ਹੁੱਕਾ ਪੰਜਾਬ ਦੀ ਸ਼ਾਨ ਹੈ। ਜਿਸ ਤਰ੍ਹਾਂ ਪੰਜਾਬ ਵਾਲੇ ਦੇ ਪੰਜਾਬੀਆਂ ਦੇ ਸਿਰ ਤੇ ਪੱਗ ਸੋਹਣੀ ਲੱਗਦੀ ਹੈ ਨਾ, ਇੰਜ ਡੇਰੇ 'ਚ ਹੁੱਕਾ ਸੋਹਣਾ ਲੱਗਦਾ ਹੈ। ਤੇ ਹੁੱਕੇ ਦਾ ਮਤਲਬ ਇਹ ਹੁੰਦਾ ਰਲ ਕੇ ਬਹਿਣਾ, ਤੇ ਛੋਟੇ ਮੋਟੇ ਦੁੱਖ ਸੁੱਖ ਜਿਹੜੇ ਨੇ ਉਹ ਹੁੱਕਾ ਆਪਣੇ ਵੱਲ ਛਿਕ ਲੈਂਦਾ। ਛੋਟੀਆਂ ਰੰਜਿਸ਼ਾਂ ਹੁੱਕਾ ਆਪਣੇ ਪੇਟ 'ਚ ਪਾ ਕੇ, ਛੋਟੀਆਂ ਰੰਜਿਸ਼ਾਂ ਤੇ ਲੋਕਾਂ ਨੂੰ ਰਾਜ਼ੀ ਕਰ ਦਿੰਦਾ। ਦੋਸਤੋ ਇਹੀ ਪੈਗਾਮ ਹੈ, ਰਲ ਕੇ ਬਵਿਆ ਕਰੋ, ਛੋਟੀਆਂ ਰੰਜਿਸ਼ਾਂ ਖਤਮ ਕਰਿਆ ਕਰੋ, ਤੇ ਮੇਨ ਜਿਹੜੀਆਂ ਨੇ ਰਲ ਕੇ ਬੈਠੇ ਉਹ ਵੀ ਖਤਮ ਹੋ ਜਾਂਦੀਆਂ ਨੇ। ਰਲ ਕੇ ਬਹਿਣਾ ਅਜਰ ਜੇ, ਰਲ ਕੇ ਬਹਿਣਾ ਇਸਲਾਹ ਜੇ, ਰਲ ਕੇ ਬਹਿਣਾ ਜ਼ਿੰਦਗੀ ਨੂੰ ਖੁਸ਼ੀਆਂ ਦੇਣ ਦੇ ਬਰਾਬਰ ਜੇ। ਮਾਲਿਕ ਤੁਹਾਨੂੰ ਵੀ ਰਲ ਕੇ ਬਹਿਣਾ ਨਸੀਬ ਕਰੇ, ਸਾਡੀ ਵੀ ਇਹ ਬੈਠ ਕੇ ਚੱਲਦੀ ਰਹੇ। ਵਮਾ ਅਲੈਨਾ ਇਲਲ ਬਲਾਗ।